ਤੁਸੀਂ ਸੱਥ ਜਥੇਬੰਦੀ ਦੀ ਅਗਵਾਈ ਕਰਕੇ ਜਿੱਤ ਹਾਸਲ ਕਰਦੇ ਹੋ। ਇੱਕ ਸਿੱਖ ਵਿਚਾਰਧਾਰਾ ਵਾਲੀ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ ਜਾਂਦੀ ਹੈ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਮੰਨੇ ਗਏ ਨੇ। ਫਿਰ ਕਿਵੇਂ ਮਹਿਸੂਸ ਕਿਸ ਤਰ੍ਹਾਂ ਦਾ ਹੁੰਦਾ ਹੈ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਸਟੂਡੈਂਟਸ ਨੇ ਸਾਨੂੰ ਸੁਣਿਆ, ਕਿਉਂਕਿ ਸਾਡੀ ਆਈਡੀਓਲੋਜੀ ਬਹੁਤ ਸਿੰਪਲ ਹੈ, ਸਰਬੱਤ ਦਾ ਭਲਾ, ਜਿਸ ਦਾ ਮਤਲਬ ਕੀ ਹੈ ਸੁਸਾਇਟੀ ਦਾ ਵੈਲਫੇਅਰ ਕਰਨਾ। ਤੇ ਅਸੀਂ ਉਹ ਇਨਸਪੀਰੇਸ਼ਨ ਭਾਈ ਜਸਵੰਤ ਸਿੰਘ ਖਾਲੜਾ ਤੋਂ ਲੈ ਕੇ ਆਉਂਦੇ ਨੇ, ਜੋ ਇੱਕ ਬਹੁਤ ਹੀ ਪਿਓਰ ਇਮਾਨਦਾਰ ਇੰਡੀਵਿਜੂਅਲ ਸੀ। ਜਦ ਤੁਸੀਂ ਇਮਾਨਦਾਰੀ ਨਾਲ ਕੁਝ ਕਰਨਾ ਚਾਹੋਗੇ ਨਾ ਤਾਂ ਸਾਰੀ ਦੁਨੀਆ ਤੁਹਾਡੇ ਨਾਲ ਹੋ ਜਾਂਦੀ ਹੈ। ਮੁਸ਼ਕਲਾਂ ਆਉਂਦੀਆਂ ਨੇ, ਪਰ ਇਮਾਨਦਾਰ ਰਹਿਣਾ ਬਹੁਤ ਜ਼ਰੂਰੀ ਹੈ ਤੇ ਤੁਹਾਡਾ ਵਿਜ਼ਨ ਕਲੀਅਰ ਰਹਿਣਾ ਬਹੁਤ ਜ਼ਰੂਰੀ ਹੈ। ਇਹ ਸਿਰਫ ਮੇਰੀ ਮਿਹਨਤ ਨਹੀਂ ਹੈ, ਸਾਡੇ ਸਾਰਿਆਂ ਦੀ ਮਿਹਨਤ ਹੈ, ਪੂਰੇ ਸੱਥ ਆਰਗੇਨਾਈਜੇਸ਼ਨ ਦੀ ਮਿਹਨਤ ਹੈ ਜੋ ਇੰਨੇ ਸਾਲਾਂ ਤੋਂ ਹੋ ਰਹੀ ਹੈ। 2017 ਦੇ ਵਿੱਚ ਇੱਕ ਡਿਸਕਸ਼ਨ ਗਰੁੱਪ ਬਣਿਆ ਸੀ ਤੇ 2019 ਦੇ ਵਿੱਚ ਇਹ ਆਰਗੇਨਾਈਜੇਸ਼ਨ ਬਣੀ ਹੈ ਤੇ ਪਿਛਲੇ ਸਾਲ ਅਸੀਂ ਪਹਿਲੀ ਵਾਰੀ ਇਲੈਕਸ਼ਨਸ ਲੜੇ ਸੀ ਤੇ ਇਸ ਸਾਲ ਸੈਕੰਡ ਟਾਈਮ, ਤੇ ਅਸੀਂ 2017 ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ। ਜਿੰਨੇ ਵੀ ਅਸੀਂ ਸਟੂਡੈਂਟਸ ਤੱਕ ਜਿਹੜਾ ਇੱਕ ਇਹ ਪਹੁੰਚਾਉਣਾ ਚਾਹੁੰਦੇ ਸੀ ਮੈਸੇਜ ਕਿ ਜਦੋਂ ਯੂਨੀਵਰਸਿਟੀ ਸਟੂਡੈਂਟਸ ਦੀ ਹੁੰਦੀ ਹੈ ਤਾਂ ਪਾਵਰ ਦੇ ਵਿੱਚ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਕਿਉਂ ਨਹੀਂ ਆਉਂਦੀ, ਪੋਲੀਟੀਕਲ ਪਾਰਟੀਆਂ ਕਿਉਂ ਆਉਂਦੀਆਂ ਨੇ, ਤਾਂ ਇਹ ਇੱਕ ਜਿਹੜਾ ਮੈਸੇਜ ਸੀਗਾ ਸਾਰਿਆਂ ਤੱਕ ਪਹੁੰਚਿਆ ਤੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਨੇ। ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਸੁਣਿਆ, ਸਾਡੇ ਮੈਸੇਜਸ ਨੂੰ ਸਮਝਿਆ ਤੇ ਉਹਨਾਂ ਨੇ ਸਾਨੂੰ ਚੂਜ਼ ਕੀਤਾ। ਇੱਕ ਨੈਰੇਟਿਵ ਸੈੱਟ ਕਰਕੇ ਦਿੱਤਾ ਜਾਂਦਾ ਹੈ ਕਿ ਜਿਹੜੀ ਰਾਜਨੀਤੀ ਹੈ ਬਹੁਤ ਘਾਤਕ ਹੁੰਦੀ ਹੈ, ਰਾਜਨੀਤੀ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ। ਤੇ ਜਦੋਂ ਤੁਹਾਡੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਸਾਡੀ ਧੀ ਹੈ ਉਹ ਰਾਜਨੀਤੀ ਦੇ ਵਿੱਚ ਕੁੱਦਣ ਜਾ ਰਹੀ ਹੈ, ਫਿਰ ਮਾਪਿਆਂ ਦੇ ਕਿਸ ਤਰ੍ਹਾਂ ਦੇ ਸੁਝਾਅ ਸੀ? ਸਭ ਤੋਂ ਚੰਗੀ ਗੱਲ ਹੀ ਮੈਨੂੰ ਐ ਲੱਗੀ ਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ। ਉਹਨਾਂ ਨੇ ਕਿਹਾ ਕਿ ਰਣਮੀਕ, ਜੇ ਤੇਰਾ ਵਿਜ਼ਨ ਕਲੀਅਰ ਹੈ ਤੇ ਜੇ ਤੂੰ ਇੰਨਾ ਹਿੰਮਤ ਰੱਖਦੀ ਹੈ ਕਿ ਤੂੰ ਅੱਗੇ ਕਿਉਂਕਿ ਤੈਨੂੰ ਪਤਾ ਬਹੁਤ ਮੁਸ਼ਕਿਲਾਂ ਆਉਣਗੀਆਂ, ਜੇ ਤੇਰੇ ਅੰਦਰ ਹਿੰਮਤ ਹੈ ਕਿ ਤੂੰ ਮੁਸ਼ਕਿਲਾਂ ਨਾਲ ਡਟ ਕੇ ਸਾਹਮਣਾ ਕਰ ਸਕਦੀ ਹੈ ਤਾਂ ਤੂੰ ਅੱਗੇ ਵੱਧ। ਮੇਰੇ ਸਿਰਫ ਫੈਮਿਲੀ ਤੋਂ ਨਹੀਂ, ਈਵਨ ਟੀਚਰਸ ਨੇ ਵੀ ਮੇਰੇ YPS ਤੇ, ਜਿੰਨੇ ਮੈਂ YPS ਤੋਂ ਪੜ੍ਹੀ ਹੋਈ ਹਾਂ, ਮੇਰੇ ਟੀਚਰਸ ਨੇ ਉਸ ਟਾਈਮ ਮੈਨੂੰ ਬਹੁਤ ਸਪੋਰਟ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਐਵੇਂ ਇੱਕ ਨੋਮੀਨੇਸ਼ਨ ਭਰਨ ਜਾ ਰਹੀ ਹਾਂ ਤਾਂ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਕਿਹਾ, ਰਣਮੀਕ ਗੋ ਫॉर ਇਟ, ਤੂੰ ਪਿੱਛੇ ਨਹੀਂ ਦੇਖਣਾ, ਮੁੜ ਕੇ ਅੱਗੇ ਆਉਣਾ ਜ਼ਰੂਰੀ ਹੈ। ਜਿੱਤ ਹਾਰ ਦਾ ਫੈਸਲਾ ਰੱਬ 'ਤੇ ਛੱਡ ਦਿਓ, ਹੌਸਲੇ ਨਹੀਂ ਛੱਡਣੇ, ਅੰਬਰਾਂ ਨੂੰ ਛੂਹਣਾ ਜ਼ਰੂਰੀ ਹੈ, ਹੌਸਲੇ ਬੁਲੰਦ ਹੋਣੇ ਜ਼ਰੂਰੀ ਨੇ। ਤਾਂ ਅਸੀਂ 9ਵੀਂ 10ਵੀਂ 'ਚ ਹੀ ਸ਼ੁਰੂ ਹੋ ਜਾਂਦੇ ਹਾਂ ਕਿ ਬਸ ਹੁਣ ਤਾਂ ਅਸੀਂ ਬਾਹਰ ਜਾਣਾ ਹੈ। ਆਪਣੀ ਗ੍ਰੈਜੂਏਸ਼ਨ ਤਾਂ ਕਰੋ, ਇੱਥੇ ਆ ਕੇ ਮਾਹੌਲ ਤਾਂ ਦੇਖੋ, ਸਾਡੇ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਹੈ, ਸਾਡੀ ਧਰਤੀ ਨੂੰ ਕਿਸ ਚੀਜ਼ ਦੀ ਲੋੜ ਹੈ। ਇੱਥੇ ਆਪਣੀ ਧਰਤੀ ਨੂੰ ਛੱਡ ਕੇ ਨਾ ਜਾਓ। ਜਦੋਂ ਸਾਡੀ ਜਵਾਨ ਪੀੜ੍ਹੀ ਹੀ ਛੱਡ ਕੇ ਚਲੀ ਜਾਊਗੀ, ਸਾਡੀ ਨੌਜਵਾਨ ਪੀੜ੍ਹੀ ਹੀ ਨਹੀਂ ਰਹੂਗੀ ਤਾਂ ਸਾਡਾ ਫਿਊਚਰ ਕੀ ਹੋਊਗਾ? ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਧਾਈ ਦੇ ਨਾਲ ਇਸ ਕਹਿ ਸਕਦੇ ਕਿ ਪੰਜਾਬ ਦੇ ਵਿਹੜੇ ਦੇ ਵਿੱਚ ਜਿਹੜੀ ਇੱਕ ਖੁਸ਼ੀ ਆਈ ਹੈ, ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਵੱਡੇ ਫੇਰ ਬਦਲ ਹੋ ਸਕਦੇ? ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਨੇ, ਮਤਲਬ ਇੱਥੇ ਸੋਸ਼ਲ ਤੇ ਪੋਲੀਟੀਕਲ ਇਸ਼ੂ ਬਹੁਤ ਜ਼ਿਆਦਾ ਨੇ। ਪ੍ਰਵਾਸ ਇੱਥੇ ਹੋ ਰਿਹਾ, ਪ੍ਰਵਾਸੀ ਇੱਥੇ ਆ ਰਹੇ ਨੇ, ਪਾਣੀ, ਦਰਿਆਈ ਪਾਣੀਆਂ ਦਾ ਮਸਲਾ ਹੋ ਗਿਆ, ਵੀ ਨਸ਼ੇ ਦਾ ਮਸਲਾ ਹੋ ਗਿਆ, ਵੀ ਪੰਜਾਬ ਸਾਰਾ ਇਸ ਟਾਈਮ ਬਰਬਾਦ ਹੋ ਰਿਹਾ। ਤੇ ਉਹ ਲੋਕਾਂ 'ਚ ਆਸ ਦੇਖਦੇ ਆ, ਤੇ ਆਸ ਜਿਹੜੀ ਸੁਸਾਇਟੀ ਦਾ ਇੱਕ ਮਤਲਬ ਸਭ ਤੋਂ ਪੜ੍ਹਿਆ ਲਿਖਿਆ ਵਰਗ ਆ ਜਿਹਨੇ ਕੱਲ੍ਹ ਨੂੰ ਸਮਾਜ ਨੂੰ ਚਲਾਉਣਾ ਅੱਗੇ, ਉਹਨਾਂ ਵੱਲ ਉਹਨਾਂ ਦਾ ਬੜਾ ਧਿਆਨ ਆ। ਸਾਡੀ ਰਾਜਧਾਨੀ ਸਾਡੇ ਕੋਲ ਖੋਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਲਗਾਤਾਰ, ਤੇ ਯੂਨੀਵਰਸਿਟੀ ਸਾਡੇ ਕੋਲ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ। ਤੇ ਜਦੋਂ ਉੱਥੇ ਸਾਡਾ ਝੰਡਾ ਗੱਡਿਆ ਗਿਆ ਤੇ ਲੋਕ ਉਸ ਨੂੰ ਆਸ ਦੀ ਕਿਰਨ ਨਾਲ ਵੇਖਦੇ ਨੇ ਵੀ ਜੇ ਗੱਲ ਅੱਜ ਉੱਥੋਂ ਸ਼ੁਰੂ ਹੋਈ ਆ, ਜਿੱਥੇ ਪੋਲੀਟਿਕਸ ਦਾ ਧੁਰਾ ਮੰਨਿਆ ਜਾਂਦਾ, ਜਿੱਥੋਂ ਕੌਂਸਲ ਤੋਂ ਲੈ ਕੇ ਲੀਡਰ ਅੱਗੇ ਸੁਸਾਇਟੀ 'ਚ ਜਾਂਦੇ ਨੇ, ਜੇ ਇੱਥੇ ਗੱਲ ਹੋਈ ਆ ਤਾਂ ਉਹਨਾਂ ਨੂੰ ਬੜੀ ਆਸ ਆ ਕਿ ਉੱਥੇ ਤੱਕ ਵੀ ਜਾਣਗੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਕੱਲ੍ਹ ਦਾ ਦਿਨ 6 ਸਤੰਬਰ ਦਾ ਸੀ ਔਰ 6 ਸਤੰਬਰ ਦੇ ਸਮੇਂ ਦੇ ਦਰਮਿਆਨ ਇੱਕ ਇਤਿਹਾਸਕ ਦਿਨ ਹੈ। ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਉਹ ਵੱਡੀ ਕੁਰਬਾਨੀ ਰਹੀ ਹੈ 6 ਸਤੰਬਰ 1995 ਦੇ ਸਮੇਂ ਦੇ ਦਰਮਿਆਨ। ਤੇ ਇਸੇ ਨੂੰ ਲੈ ਕੇ ਵਿਦਿਆਰਥੀ ਕਹਿ ਸਕਦੇ ਹਾਂ ਕਿ ਵਿਦਿਆਰਥੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਫੇਰ ਬਦਲ ਹੋਇਆ ਹੈ। ਸੱਥ ਨੇ ਇਸ ਵਕਤ ਵੱਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੱਲ ਮਾਰੀ ਹੈ। ਤਾਂ ਇਸੇ ਨੂੰ ਲੈ ਕੇ ਭੈਣ ਰਮਨੀਕਜੋਤ ਕੌਰ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜਥੇਬੰਦੀ ਦੇ ਬਾਬਤ ਗੱਲ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਪਲਾਨ ਨੇ, ਕਿਸ ਤਰੀਕੇ ਦੇ ਨਾਲ ਖਾਸ ਕਰ ਯੂਨੀਵਰਸਿਟੀ ਦੀ ਰਾਜਨੀਤੀ ਦੇ ਵਿੱਚ ਜਿਹੜੇ ਇਹਨਾਂ ਦਾ ਪੂਰਾ ਰੂਟ ਮੈਪ ਬਣਿਆ ਹੋਇਆ, ਉਸ ਦੇ ਬਾਬਤ ਗੱਲਬਾਤ ਕਰਾਂਗੇ। ਭੈਣ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਤੁਹਾਨੂੰ। ਥੈਂਕ ਯੂ ਸੋ ਮਚ। ਥੈਂਕ ਯੂ। ਭੈਣ ਜੀ, ਸਭ ਤੋਂ ਪਹਿਲਾਂ ਦੱਸੋ ਕਿ
ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਜਦੋਂ ਕੌਂਸਲ ਦੀਆਂ ਚੋਣਾਂ ਦੇ ਵਿੱਚ ਵਿਚਰਦੇ ਹੋ, ਵੱਡੀਆਂ ਚੁਣੌਤੀਆਂ ਨੇ ਤੁਹਾਡੇ ਸਾਹਮਣੇ, ਕਿਉਂਕਿ ਉਹਨਾਂ ਲੋਕਾਂ ਦੀ ਗੱਲ ਆਉਂਦੀ ਹੈ ਜਿਹੜੇ ਲੋਕਾਂ ਦੇ ਸਾਹਮਣੇ ਵੱਡੇ ਵੱਡੇ ਰਾਜਨੇਤਾ ਦੇ ਹੱਥ ਆਉਂਦੇ ਨੇ, ਉਹ ਚੋਣ ਪ੍ਰਚਾਰ ਵੀ ਕਰਦੇ ਰਹੇ ਨੇ, ਪਰ ਤੁਸੀਂ ਆਪਣੇ ਬਿਹਾਵ ਦੇ ਉੱਪਰ ਖੜੇ ਹੋ ਕੇ ਚੋਣ ਪ੍ਰਚਾਰ ਕਰਕੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਕਿਵੇਂ ਦੇਖਦੇ ਹੋ ਪੂਰੇ ਘਟਨਾਕ੍ਰਮ? ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਕਿਉਂਕਿ ਇਹ ਸਿਰਫ ਮੇਰੀ ਮਿਹਨਤ ਨਹੀਂ ਹੈ, ਸਾਡੇ ਸਾਰਿਆਂ ਦੀ ਮਿਹਨਤ ਹੈ, ਪੂਰੇ ਸੱਥ ਆਰਗੇਨਾਈਜੇਸ਼ਨ ਦੀ ਮਿਹਨਤ ਹੈ ਜੋ ਇੰਨੇ ਸਾਲਾਂ ਤੋਂ ਹੋ ਰਹੀ ਹੈ। 2017 ਦੇ ਵਿੱਚ ਇੱਕ ਡਿਸਕਸ਼ਨ ਗਰੁੱਪ ਬਣਿਆ ਸੀ ਅਤੇ 2019 ਦੇ ਵਿੱਚ ਇਹ ਆਰਗੇਨਾਈਜੇਸ਼ਨ ਬਣੀ ਹੈ, ਅਤੇ ਪਿਛਲੇ ਸਾਲ ਅਸੀਂ ਪਹਿਲੀ ਵਾਰੀ ਇਲੈਕਸ਼ਨਸ ਲੜੇ ਸੀ ਅਤੇ ਇਸ ਸਾਲ ਸੈਕਿੰਡ ਟਾਈਮ, ਅਤੇ ਅਸੀਂ 2017 ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ, ਅਤੇ ਸਾਡੀ ਇਹ ਜਿਹੜੀ ਮਿਹਨਤ ਹੈ ਉਹ ਸ਼ਾਇਦ ਅੱਜ ਕੱਲ੍ਹ ਰੰਗ ਲਾਈ ਹੈ। ਅਤੇ ਜਿੰਨੇ ਵੀ ਅਸੀਂ ਸਟੂਡੈਂਟਸ ਤੱਕ ਜਿਹੜਾ ਇੱਕ ਇਹ ਪਹੁੰਚਾਉਣਾ ਚਾਹੁੰਦੇ ਸੀ ਮੈਸੇਜ ਕਿ ਜਦੋਂ ਯੂਨੀਵਰਸਿਟੀ ਸਟੂਡੈਂਟਸ ਦੀ ਹੁੰਦੀ ਹੈ ਤਾਂ ਪਾਵਰ ਦੇ ਵਿੱਚ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਕਿਉਂ ਨਹੀਂ ਆਉਂਦੀ, ਪੋਲੀਟੀਕਲ ਪਾਰਟੀਆਂ ਕਿਉਂ ਆਉਂਦੀਆਂ ਨੇ, ਤਾਂ ਇਹ ਇੱਕ ਜਿਹੜਾ ਮੈਸੇਜ ਸੀਗਾ ਸਾਰਿਆਂ ਤੱਕ ਪਹੁੰਚਿਆ ਅਤੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਨੇ। ਤਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਸੁਣਿਆ, ਸਾਡੇ ਮੈਸੇਜਸ ਨੂੰ ਸਮਝਿਆ ਅਤੇ ਉਹਨਾਂ ਨੇ ਸਾਨੂੰ ਚੂਜ਼ ਕੀਤਾ। ਇੱਕ ਨੈਰੇਟਿਵ ਸੈੱਟ ਕਰਕੇ ਦਿੱਤਾ ਜਾਂਦਾ ਹੈ ਕਿ ਜਿਹੜੀ ਰਾਜਨੀਤੀ ਹੈ ਬਹੁਤ ਘਾਤਕ ਹੁੰਦੀ ਹੈ, ਰਾਜਨੀਤੀ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ, ਅਤੇ ਜਦੋਂ ਤੁਹਾਡੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਸਾਡੀ ਧੀ ਹੈ ਉਹ ਰਾਜਨੀਤੀ ਦੇ ਵਿੱਚ ਕੁੱਦਣ ਜਾ ਰਹੀ ਹੈ, ਫਿਰ ਮਾਪਿਆਂ ਦੇ ਕਿਸ ਤਰ੍ਹਾਂ ਦੇ ਸੁਝਾਅ ਸੀ? ਫੈਮਿਲੀ ਪ੍ਰੈਸ਼ਰ ਹਰ ਕੁੜੀ ਨੂੰ ਫੇਸ ਕਰਨਾ ਪੈਂਦਾ ਹੈ, ਪਰ ਜਦੋਂ ਮੈਂ ਇਹਨਾਂ ਨਾਲ ਆਪਣੇ ਮੰਮਾ ਪਾਪਾ ਨਾਲ ਗੱਲ ਕੀਤੀ ਇਸ ਬਾਰੇ ਤਾਂ ਸਭ ਤੋਂ ਚੰਗੀ ਗੱਲ ਹੀ ਮੈਨੂੰ ਐਂ ਲੱਗੀ ਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ। ਉਹਨਾਂ ਨੇ ਕਿਹਾ ਕਿ ਰਣਮੀਕ, ਜੇ ਤੇਰਾ ਵਿਜ਼ਨ ਕਲੀਅਰ ਹੈ ਅਤੇ ਜੇ ਤੂੰ ਇੰਨਾ ਹਿੰਮਤ ਰੱਖਦੀ ਹੈ ਕਿ ਤੂੰ ਅੱਗੇ ਕਿਉਂਕਿ ਤੈਨੂੰ ਪਤਾ ਬਹੁਤ ਮੁਸ਼ਕਿਲਾਂ ਆਉਣਗੀਆਂ, ਜੇ ਤੇਰੇ ਅੰਦਰ ਹਿੰਮਤ ਹੈ ਕਿ ਤੂੰ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਕਰ ਸਕਦੀ ਹੈ ਤਾਂ ਤੂੰ ਅੱਗੇ ਵੱਧ। ਤਾਂ ਮੈਂ ਉਹਨਾਂ ਨੂੰ ਕਿਹਾ ਸੀ, ਹਾਂਜੀ ਮੰਮਾ, ਇੱਕ ਵਾਰੀ ਪੈਰ ਕਦਮ ਅੱਗੇ ਰੱਖਣੇ ਜ਼ਰੂਰੀ ਨੇ, ਮੁਸ਼ਕਿਲਾਂ ਆਪਣੇ ਆਪ ਸਾਹਮਣਾ ਹੋ ਜਾਣਗੀਆਂ, ਆਪਣੇ ਆਪ ਹਿੰਮਤ ਵਧੀ ਜਾਊਗੀ। ਜੇ ਇੱਕ ਦਿਨ ਕਿਉਂਕਿ ਜਦ ਤੁਸੀਂ ਇੱਕ ਦਿਨ ਜਦ ਤੁਹਾਡਾ ਪੂਰਾ ਖਤਮ ਹੁੰਦਾ ਅਤੇ ਰਾਤ ਨੂੰ ਬੈਠ ਕੇ ਜਦ ਤੁਸੀਂ ਸਾਰਾ ਸੋਚਦੇ ਹੋ ਕਿ ਅੱਜ ਸਾਰਾ ਦਿਨ ਤੁਸੀਂ ਕਿਵੇਂ ਗਏ, ਤਾਂ ਤੁਹਾਡਾ ਹਰ ਦਿਨ ਤੁਹਾਡਾ ਜਿਹੜੀ ਹਿੰਮਤ ਹੈ, ਤੁਹਾਡੇ ਹੌਸਲੇ ਉਹ ਬੁਲੰਦ ਹੁੰਦੇ ਨੇ ਕਿ ਹੋਰ ਕੰਮ ਕਰਨਾ, ਮਿਹਨਤ ਕਰਨੀ ਹੈ। ਅਤੇ ਉਹ ਜਿਹੜਾ ਉਹ ਇੱਕ ਚੀਜ਼ ਸੀ ਨਾ, ਹੋਰ ਮਿਹਨਤ ਕਰਨ ਵਾਲੀ, ਅਤੇ ਇੱਕ ਫੈਮਿਲੀ ਤੋਂ ਸਪੋਰਟ ਵੀ ਜਿਹੜਾ ਮੈਨੂੰ ਮਿਲਿਆ, ਮੇਰੇ ਸਿਰਫ ਫੈਮਿਲੀ ਤੋਂ ਨਹੀਂ, ਈਵਨ ਟੀਚਰਸ ਨੇ ਵੀ ਮੇਰੇ YPS 'ਤੇ, ਜਿੰਨੇ ਮੈਂ YPS ਤੋਂ ਪੜ੍ਹੀ ਹੋਈ ਹਾਂ, ਮੇਰੇ ਟੀਚਰਸ ਨੇ ਉਸ ਟਾਈਮ ਮੈਨੂੰ ਬਹੁਤ ਸਪੋਰਟ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਇੱਕ ਨੋਮੀਨੇਸ਼ਨ ਭਰਨ ਜਾ ਰਹੀ ਹਾਂ, ਤਾਂ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਕਿਹਾ, ਰਣਮੀਕ, ਗੋ ਫॉर ਇਟ, ਤੂੰ ਪਿੱਛੇ ਨਹੀਂ ਦੇਖਣਾ, ਮੁੜ ਕੇ ਅੱਗੇ ਆਉਣਾ ਜ਼ਰੂਰੀ ਹੈ, ਜਿੱਤ ਹਾਰ ਦਾ ਫੈਸਲਾ ਰੱਬ 'ਤੇ ਛੱਡ ਦਿਓ, ਹੌਸਲੇ ਨਹੀਂ ਛੱਡਣੇ, ਅੰਬਰਾਂ ਨੂੰ ਛੂਹਣਾ ਜ਼ਰੂਰੀ ਹੈ, ਹੌਸਲੇ ਬੁਲੰਦ ਹੋਣੇ ਜ਼ਰੂਰੀ ਹੈ। ਯੂਨੀਵਰਸਿਟੀਆਂ ਦੀ ਗੱਲ ਕੀਤੀ ਹੈ, ਪੰਜਾਬ ਦੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਕਮਿਊਨਲ ਵਿਚਾਰਧਾਰਾ ਉਹਦਾ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ। ਜਿਸ ਤਰੀਕੇ ਦੇ ਨਾਲ ਤੁਸੀਂ ਸੱਥ ਜਥੇਬੰਦੀ ਦੀ ਅਗਵਾਈ ਕਰਕੇ ਜਿੱਤ ਹਾਸਲ ਕਰਦੇ ਹੋ, ਇੱਕ ਸਿੱਖ ਵਿਚਾਰਧਾਰਾ ਵਾਲੀ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ ਜਾਂਦੀ ਹੈ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਮੰਨੇ ਗਏ ਨੇ, ਫਿਰ ਕਿਵੇਂ ਮਹਿਸੂਸ ਕਿਸ ਤਰ੍ਹਾਂ ਦਾ ਹੁੰਦਾ ਹੈ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਸਟੂਡੈਂਟਸ ਨੇ ਸਾਨੂੰ ਸੁਣਿਆ, ਕਿਉਂਕਿ ਸਾਡੀ ਆਈਡੀਓਲੋਜੀ ਬਹੁਤ ਸਿੰਪਲ ਹੈ, ਸਰਬੱਤ ਦਾ ਭਲਾ, ਜਿਸ ਦਾ ਮਤਲਬ ਕੀ ਹੈ ਸੁਸਾਇਟੀ ਦਾ ਵੈਲਫੇਅਰ ਕਰਨਾ, ਅਤੇ ਅਸੀਂ ਉਹ ਇੰਸਪੀਰੇਸ਼ਨ ਭਾਈ ਜਸਵੰਤ ਸਿੰਘ ਖਾਲੜਾ ਤੋਂ ਲੈ ਕੇ ਆਉਂਦੇ ਨੇ, ਜੋ ਇੱਕ ਬਹੁਤ ਹੀ ਪਿਓਰ ਇਮਾਨਦਾਰ ਇੰਡੀਵਿਜੂਅਲ ਸੀ। ਹੀ ਵਾਜ਼ ਜਸਟ ਐਨ ਹਿਊਮਨ ਰਾਈਟਸ ਐਕਟਿਵਿਸਟ। ਉਸ ਟਾਈਮ 'ਤੇ ਉਸ ਸਿਚੁਏਸ਼ਨ ਜੋ ਸੀ, ਉਹ ਬੇਸਹਾਰਿਆਂ ਲਈ ਸਹਾਰਾ ਬਣੇ, ਠੀਕ ਹੈ, ਲਾਸ਼ਾਂ ਲੱਭਦੇ ਆਪ ਲਾਸ਼ ਬਣ ਗਏ। ਤਾਂ ਉਹਨਾਂ ਤੋਂ ਅਸੀਂ ਇੰਸਪੀਰੇਸ਼ਨ ਲਿੱਤੀ ਕਿ ਜਿਹੜੇ ਸਾਡੇ ਸਟੂਡੈਂਟਸ ਨੇ, ਛੋਟੇ ਇਸ਼ੂਜ਼ ਕਿਉਂ ਨਾ ਹੋਣ ਸਟੂਡੈਂਟਸ ਦੇ, ਅਸੀਂ ਉਹਨਾਂ ਨੂੰ ਸਮਝੀਏ ਅਤੇ ਉਹਨਾਂ ਨੂੰ ਅੱਗੇ ਜਾ ਕੇ ਇਸ ਬਾਰੇ ਦੱਸੀਏ ਕਿ ਉਹ ਬਹੁਤ ਹੀ ਪਿਓਰ ਇਮਾਨਦਾਰ ਇੰਡੀਵਿਜੂਅਲ ਸੀ। ਜਦ ਤੁਸੀਂ ਇਮਾਨਦਾਰੀ ਨਾਲ ਕੁਝ ਕਰਨਾ ਚਾਹੋਗੇ ਨਾ, ਤਾਂ ਸਾਰੀ ਦੁਨੀਆ ਤੁਹਾਡੇ ਨਾਲ ਹੋ ਜਾਂਦੀ ਹੈ। ਮੁਸ਼ਕਿਲਾਂ ਆਉਂਦੀਆਂ ਨੇ, ਪਰ ਇਮਾਨਦਾਰ ਰਹਿਣਾ ਬਹੁਤ ਜ਼ਰੂਰੀ ਹੈ, ਅਤੇ ਤੁਹਾਡਾ ਵਿਜ਼ਨ ਕਲੀਅਰ ਰਹਿਣਾ ਹੋਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਵਿਚਲੀਆਂ ਚੁਣੌਤੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਅਨੁਭਵ ਹੈ, ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਐਕਸ਼ਨ ਪਲਾਨ ਕਰਨ ਦਾ ਮੂਡ ਬਣਿਆ? ਸਭ ਤੋਂ ਪਹਿਲਾਂ ਤਾਂ ਇੱਕ ਗ੍ਰੀਵੈਂਸ ਸੈੱਲ ਇੰਟਰੋਡਿਊਸ ਕਰਨਾ ਰਿਸਰਚ ਸਕਾਲਰਸ ਲਈ, ਕਿਉਂਕਿ ਇੱਥੇ ਐਬਸੋਲੂਟ ਪਾਵਰ ਜਿਹੜੀ ਰਿਸਰਚ ਸਕਾਲਰਸ ਦੀ ਹੈ ਉਹ ਗਾਈਡ ਕੋਲ ਹੈ, ਤਾਂ ਉਹਨਾਂ ਦੀ ਜਿਹੜੀ ਐਕਸਪਲੋਇਟੇਸ਼ਨਸ ਉਹਨਾਂ ਨੂੰ ਫੇਸ ਹੁੰਦੀ ਹੈ, ਇਸ ਲਈ ਉਹਦੇ ਲਈ ਗ੍ਰੀਵੈਂਸ ਸੈੱਲ ਇੰਟਰੋਡਿਊਸ ਕਰਨਾ ਜ਼ਰੂਰੀ ਹੈ। ਸੈਕੰਡਲੀ, ਜਿਹੜੇ PU ਦੇ ਸਟੈਂਡਰਡਾਈਜੇਸ਼ਨ ਆਫ ਫੂਡ ਹੋ ਗਿਆ, ਸੈਨੀਟੇਸ਼ਨ ਦਾ ਮਸਲਾ ਹੋ ਗਿਆ। ਥਰਡਲੀ, ਜਿਵੇਂ ਕਿ ਰੀਡਿੰਗ ਰੂਮਸ ਨੇ,
ਲਾਇਬ੍ਰੇਰੀ ਦੇ ਵਿੱਚ ਜਿਹੜੀ ਸਿਟਿੰਗ ਕਪੈਸਿਟੀ ਉਹ ਬਹੁਤ ਘੱਟ ਹੈ, ਤਾਂ ਉਸ ਲਈ ਜਿਹੜੇ ਹੋਸਟਲ ਦੇ ਵਿੱਚ ਜਿੰਨੇ ਰੀਡਿੰਗ ਰੂਮਸ ਨੇ ਉਹਨਾਂ ਨੂੰ ਓਪਨ ਕਰਨਾ ਚਾਹੀਦਾ ਹੈ, ਤਾਂ ਕਿ ਸਟੂਡੈਂਟਸ ਨੂੰ ਖੇਚਲ ਨਾ ਹੋਵੇ ਲਾਇਬ੍ਰੇਰੀ ਆਉਣ ਜਾਣ ਦੀ, ਅਤੇ ਜਦੋਂ ਐਗਜ਼ਾਮਸ ਹੁੰਦੇ ਨੇ ਤਾਂ ਲਾਇਬ੍ਰੇਰੀ ਦੇ ਵਿੱਚ ਉਹ ਆਰਾਮ ਨਾਲ, ਮਤਲਬ ਉਹਨਾਂ ਨੂੰ ਸਿਟਿੰਗ ਕਪੈਸਿਟੀ ਦੀ ਲੈਕ ਹੋਣ ਕਾਰਨ ਉਹਨਾਂ ਨੂੰ ਪੜ੍ਹਨ ਦਾ ਇੱਕ ਪ੍ਰੋਬਲਮ ਨਾ ਫੇਸ ਹੋਵੇ। ਉਸ ਤੋਂ ਇਲਾਵਾ ਪਲੇਸਮੈਂਟ ਸੈੱਲ, ਕਿਉਂਕਿ ਸਾਨੂੰ ਪਤਾ ਯੂਨੀਵਰਸਿਟੀ ਦੇ ਵਿੱਚ ਇੱਕ ਸੈਲਫ ਫਾਈਨਾਂਸ ਮਾਡਲ ਇੰਟਰੋਡਿਊਸ ਹੋ ਚੁੱਕਿਆ ਹੈ, ਫੀਸ ਹਾਈਕ ਹੋ ਰਹੀ ਹੈ, ਹਰ ਸਾਲ ਫੀਸ ਵੱਧਦੀ ਹੈ, ਹਰ ਸਮੈਸਟਰ 'ਚ ਫੀਸ ਵੱਧਦੀ ਹੈ, ਪਰ ਉਸ ਦੇ ਇਲਾਵਾ ਵੀ ਜਿਹੜਾ ਪਲੇਸਮੈਂਟ ਸੈੱਲ ਹੈ ਬਹੁਤ ਲਿਮਿਟਡ ਹੈ, ਅਤੇ ਈਵਨ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਸਟਾਈਪੈਂਡ ਦਾ ਇਸ਼ੂ ਆਉਂਦਾ ਹੈ, ਉਹ ਸਿਰਫ 9,000 ਹੈ ਇੰਟਰਨਸ ਦਾ, ਜੋ ਬਹੁਤ ਘੱਟ ਹੈ ਇਨ ਕੰਪੈਰੀਜ਼ਨ ਟੂ GMCH ਜਾਂ ਜਿਵੇਂ ਡਿਫਰੈਂਟ ਮੈਡੀਕਲ ਡੈਂਟਲ ਕਾਲਜਸ ਨੇ ਪੰਜਾਬ ਦੇ, ਤਾਂ ਉਸ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹਾਂਗੇ। ਵਿਦਿਆਰਥੀਆਂ ਦੇ ਵਾਸਤੇ ਸੁਨੇਹਾ, ਕਿਉਂਕਿ ਲਗਾਤਾਰ ਜਦੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਤਾਂ ਵਿਦਿਆਰਥੀ ਕਿਤੇ ਨਾ ਕਿਤੇ ਕੈਨੇਡਾ ਜਾਂ ਵੱਡੇ ਵੱਡੇ ਵਿਕਸਿਤ ਦੇਸ਼ ਮੰਨੇ ਜਾਂਦੇ ਨੇ, ਉਹਨਾਂ ਦੀ ਉਡਾਨ ਭਰਦੇ ਨਜ਼ਰ ਆਉਂਦੇ ਨੇ, ਉਹਨਾਂ ਵਾਸਤੇ ਅੰਤ ਵਿੱਚ ਮੈਸੇਜ ਤੁਹਾਡੇ ਵੱਲੋਂ ਕੋਈ? ਸਭ ਤੋਂ ਪਹਿਲਾ ਮੈਸੇਜ ਆਹੀ ਦੇਣਾ ਚਾਹੂੰਗੀ, ਆਪਣੀ ਧਰਤੀ ਨੂੰ ਨਾ ਛੱਡੋ, ਆਪਣੀ ਧਰਤੀ ਨਾਲ ਜੁੜੇ ਰਹੋ। ਜੇ ਅਸੀਂ ਹੀ ਇੱਥੋਂ ਦੀ ਛੱਡ ਜਾਵਾਂਗੇ, ਐਟਲੀਸਟ ਇੱਥੇ ਮਤਲਬ ਮਿਹਨਤ ਕਰੋ। ਤਾਂ ਅਸੀਂ 9ਵੀਂ 10ਵੀਂ 'ਚ ਹੀ ਸ਼ੁਰੂ ਹੋ ਜਾਂਦੇ ਹਾਂ ਕਿ ਬਸ ਹੁਣ ਤਾਂ ਅਸੀਂ ਬਾਹਰ ਜਾਣਾ ਹੈ, ਆਪਣੀ ਗ੍ਰੈਜੂਏਸ਼ਨ ਤਾਂ ਕਰੋ ਇੱਥੇ ਆ ਕੇ ਮਾਹੌਲ ਤਾਂ ਦੇਖੋ, ਸਾਡੇ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਹੈ, ਸਾਡੀ ਧਰਤੀ ਨੂੰ ਕਿਸ ਚੀਜ਼ ਦੀ ਲੋੜ ਹੈ। ਇੱਥੇ ਆਪਣੀ ਧਰਤੀ ਨੂੰ ਛੱਡ ਕੇ ਨਾ ਜਾਓ। ਜਦੋਂ ਸਾਡੀ ਜਵਾਨ ਪੀੜ੍ਹੀ ਹੀ ਛੱਡ ਕੇ ਚਲੀ ਜਾਊਗੀ, ਸਾਡੀ ਨੌਜਵਾਨ ਪੀੜ੍ਹੀ ਹੀ ਨਹੀਂ ਰਹੂਗੀ, ਤਾਂ ਸਾਡਾ ਫਿਊਚਰ ਕੀ ਹੋਊਗਾ। ਦੂਜੀ ਚੀਜ਼, ਸਾਰਿਆਂ ਨੂੰ ਸਟੂਡੈਂਟਸ ਨੂੰ ਇੱਕ ਅਪੀਲ ਹੈ, ਕੁਆਂਟਿਟੀ ਦੇ ਪਿੱਛੇ ਨਾ ਜਾਓ, ਕੁਆਲਿਟੀ ਨੂੰ ਦੇਖੋ। ਜ਼ਰੂਰੀ ਨਹੀਂ ਹੈ ਕਿ ਬਸ ਜਿੱਥੇ ਬਹੁਤ ਲੋਕ ਹੈ, ਬਹੁਤ ਭੀੜ ਹੈ, ਤਾਂ ਬਸ ਤੁਸੀਂ ਅੱਖਾਂ ਬੰਦ ਕਰਕੇ ਉਹਨਾਂ ਦੇ ਹਿਸਾਬ ਨਾਲ ਚੱਲਣਾ ਹੈ। ਕੁਆਲਿਟੀ ਨੂੰ ਦੇਖੋ, ਚੀਜ਼ਾਂ ਨੂੰ ਸਮਝੋ। ਬਹੁਤ ਲੋਕ ਆਉਣਗੇ, ਹਰ ਬੰਦੇ ਦਾ ਆਪਣਾ ਆਪਣਾ ਵਿਊ ਪੁਆਇੰਟ ਹੁੰਦਾ ਹੈ, ਹਰ ਬੰਦੇ ਆਪਣੇ ਆਪਣੇ ਨੈਰੇਟਿਵਸ ਵੀ ਰੱਖਦੇ ਨੇ, ਹਰ ਤਰੀਕੇ ਦੀ ਗੱਲਬਾਤ ਕੀਤੀ ਜਾਂਦੀ ਹੈ, ਪਰ ਉਸ ਬਾਰੇ ਪਹਿਲਾਂ ਇਨਫੋਰਮੇਸ਼ਨ ਕਲੈਕਟ ਕਰੋ, ਚੰਗੀ ਤਰ੍ਹਾਂ ਪਹਿਲਾਂ ਸਮਝੋ, ਉਸ ਨੂੰ ਰਿਸਰਚ ਕਰੋ, ਉਸ ਚੀਜ਼ ਬਾਰੇ ਹਰ ਇੱਕ ਸ਼ਬਦ ਨੂੰ ਸਮਝੋ। ਪਾਵਰ ਆਫ ਵਰਡਸ ਜਿਹੜਾ ਹੈਗਾ, ਗੁਰੂ ਨਾਨਕ ਦੇਵ ਜੀ ਹਮੇਸ਼ਾ ਪਾਵਰ ਆਫ ਵਰਡਸ ਬਾਰੇ ਕਹਿੰਦੇ ਸੀਗੇ। ਉਸ ਚੀਜ਼ ਨੂੰ, ਅਹਿਮੀਅਤ ਨੂੰ ਸਮਝੋ ਕਿ ਸਾਡੇ ਜਿਹੜੇ ਵਰਡਸ ਅਸੀਂ ਜੋ ਯੂਜ਼ ਕਰ ਰਹੇ ਨੇ ਉਹ ਅੱਗੇ ਜਾ ਕੇ ਸਾਡਾ ਕਿਸ ਤਰੀਕੇ ਦਾ ਕੌਨਸੀਕੁਐਂਸ ਪੈਦਾ ਕਰ ਸਕਦੇ ਨੇ। ਉਸ ਨੂੰ ਸਮਝੋ, ਚੀਜ਼ਾਂ ਨੂੰ ਸਮਝੋ, ਫਿਰ ਡਿਸੀਜਨ ਲਓ, ਨਾ ਕਿ ਅੱਖਾਂ ਬੰਦ ਕਰਕੇ ਜਿਸ ਬੰਦੇ ਨੇ ਜੋ ਬੋਲਤਾ ਬਸ ਉਸ ਦੇ ਪਿੱਛੇ ਚੱਲੀ ਜਾਣਾ। ਥੈਂਕ ਯੂ। ਬਾਈ ਰਮਲਜੋਤ ਸਿੰਘ ਨੇ ਸਾਡੇ ਨਾਲ, ਜਿਹੜੇ ਪਹਿਲੇ ਦਿਨ ਤੋਂ ਕਹਿ ਸਕਦੇ ਹਾਂ ਕਿ ਸੱਤ ਜਥੇਬੰਦੀ ਦੀ ਮੁੱਢ ਬੰਨਣ ਦੇ ਵਿੱਚ ਵੱਡਾ ਭੂਮਿਕਾ ਨਿਭਾਉਂਦੇ ਰਹੇ ਨੇ। ਬਾਈ ਰਮਲਜੋਤ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਦੇ ਨੇ ਜੀ। ਤੁਹਾਨੂੰ ਮੁਬਾਰਕਾਂ ਬਹੁਤ ਬਹੁਤ। ਸਿਰਫ ਸਾਡੀ ਜਿੱਤ ਨਹੀਂ ਆ, ਇਹ ਸਾਡੇ ਦਾਅਵੇ ਦੀ ਜਿੱਤ ਆ, ਜਿਹੜੀ ਅਸੀਂ ਇਸ ਧਰਤੀ ਤੇ ਕਰਦੇ ਹਾਂ, ਇਸ ਯੂਨੀਵਰਸਿਟੀ ਤੇ ਕਰਦੇ ਹਾਂ, ਤੇ ਇਸ ਪੰਜਾਬ ਖਿੱਤੇ ਤੇ ਕਰਦੇ ਹਾਂ, ਤੇ ਸਟੂਡੈਂਟ ਦੀ ਜਿੱਤ ਆ, ਜਿਨ੍ਹਾਂ ਨੇ ਮਤਲਬ ਵੀ ਵੋਟਾਂ ਦੇ ਨਾਲ ਸਾਨੂੰ ਇੰਨੇ ਮਾਰਜਨ ਦੇ ਨਾਲ ਜਿਹੜਾ ਜਿਤਾਇਆ, ਉਹਨਾਂ ਦੀ ਜਿੱਤ ਹੈ ਸਾਰੇ। ਚਾਹੇ ਅੱਜ ਤੁਹਾਡੀ ਜਿੱਤ ਹੋਈ ਹੈ, ਮਨੁੱਖੀ ਹੱਕਾਂ ਦੇ ਅਲੰਬਰਦਾਰ ਮੰਨੇ ਜਾਂਦੇ ਨੇ ਭਾਈ ਜਸਵੰਤ ਸਿੰਘ ਖਾਲੜਾ। ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਦੇ ਉੱਪਰ ਚੋਣ ਲੜਨ ਦਾ ਤੁਸੀਂ ਦਾਅਵਾ ਕਰਦੇ ਹੋ, ਪਰ ਵਿਰੋਧੀ ਧਿਰਾਂ ਦੇ ਵੱਲੋਂ ਜਿਹੜਾ ਸੀ ਉਸ ਵਕਤ ਵਿਰੋਧ ਕੀਤਾ ਜਾਂਦਾ ਹੈ। ਕੀ ਲੱਗਦਾ ਇਹਦੇ ਪਿੱਛੇ ਮਨਸਾ ਕੀ ਨਜ਼ਰ ਆਉਂਦੀ? ਮਨਸਾ ਹੈ ਤੇ ਮਤਲਬ ਟੋਟਲੀ ਪੋਲੀਟੀਕਲ ਸਟੰਟ ਖੇਡਿਆ ਗਿਆ ਨਾ। ਤੁਸੀਂ ਵੇਖੋ 2017 ਤੋਂ ਅਸੀਂ ਇੱਥੇ ਹੈਗੇ ਹਾਂ, ਤੇ 2017 ਤੋਂ ਅਸੀਂ ਹਰ ਸਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਲੋਕਾਂ ਨੂੰ ਜਾਗਰੂਕ ਕਰਦੇ ਹਾਂ, ਉਹਨਾਂ ਬਾਰੇ ਦੱਸੀਦਾ, ਸੈਂਸਿਟਾਈਜ਼ ਕਰੀਦਾ ਬੱਚਿਆਂ ਨੂੰ। ਪਰ ਅੱਜ ਤੱਕ ਇਹ ਕਦੀ ਪੋਲੀਟੀਕਲ ਮਸਲਾ ਨਹੀਂ ਬਣਿਆ। ਪੋਲੀਟੀਕਲ ਮਸਲਾ ਕਦੋਂ ਬਣਿਆ? ਜਦੋਂ ਇਲੈਕਸ਼ਨਾਂ ਆਈਆਂ ਨੇ, ਤੇ ਇਲੈਕਸ਼ਨਾਂ ਨੂੰ ਮਹੀਨਾ ਰਹਿ ਗਿਆ ਸੀਗਾ। ਪਿਛਲੇ ਸਾਲ ਵੀ ਪੋਸਟਰ ਲਾਏ ਸੀਗੇ, ਉਦੋਂ ਉਹ ਧਿਰ ਜਿਹੜੀ ਸਪੈਸੀਫਿਕ ਜਿਹਨੇ ਆਬਜੈਕਸ਼ਨ ਕੀਤਾ, ਉਹ ਉਦੋਂ ਰੈਲੀਵੈਂਟ ਨਹੀਂ ਸੀਗੀ ਇਲੈਕਸ਼ਨਾਂ 'ਚ। ਅੱਜ ਉਹ ਰੈਲੀਵੈਂਸ ਬਣਾਉਣ ਖਾਤਰ, ਲਾਈਮਲਾਈਟ ਆਉਣ ਦੀ ਖਾਤਰ ਉਹਨਾਂ ਨੇ ਪੋਲੀਟੀਕਲ ਬਣਾਇਆ, ਨਹੀਂ ਤੇ ਜੇ ਪੋਲੀਟੀਕਲ ਕੋਈ ਉਹ ਮਸਲਾ ਹੈ ਨਹੀਂ ਸੀਗਾ ਇਹਦਾ। ਜਿਹੜੀਆਂ ਪੰਜਾਬ ਪੱਖੀ ਵੱਡੀਆਂ ਧਿਰਾਂ ਨੇ, ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਅਕਾਊਂਟ ਦੇ ਜ਼ਰੀਏ ਟਵੀਟ ਕਰਕੇ ਸੱਤ ਜਥੇਬੰਦੀ ਨੂੰ ਵਧਾਈਆਂ ਦਿੱਤੀਆਂ ਗਈਆਂ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਧਾਈ ਦੇ ਨਾਲ ਇਸ ਕਹਿ ਸਕਦੇ ਕਿ ਪੰਜਾਬ ਦੇ ਵਿਹੜੇ ਦੇ ਵਿੱਚ ਜਿਹੜੀ ਇੱਕ ਖੁਸ਼ੀ ਆਈ ਹੈ, ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਵੱਡੇ ਫੇਰ ਬਦਲ ਹੋ ਸਕਦੇ? ਬਿਲਕੁਲ ਜੀ। ਦੇਖੋ, ਇਹ ਤੇ ਮਤਲਬ ਪੰਜਾਬ 'ਚ ਜਿਹੜਾ ਪੋਲੀਟੀਕਲ ਕ੍ਰਾਈਸਿਸ ਆ ਜਾਂ ਪਾਵਰ ਦਾ ਮਤਲਬ ਇੱਕ ਵੈਕਿਊਮ ਆ। ਮਤਲਬ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਨੇ। ਮਤਲਬ ਇੱਥੇ ਸੋਸ਼ਲ ਤੇ ਪੋਲੀਟੀਕਲ ਇਸ਼ੂ ਬਹੁਤ ਜ਼ਿਆਦਾ ਨੇ। ਪ੍ਰਵਾਸ ਇੱਥੇ ਹੋ ਰਿਹਾ, ਪ੍ਰਵਾਸੀ ਇੱਥੇ ਆ ਰਹੇ ਨੇ, ਦਰਿਆਈ ਪਾਣੀਆਂ ਦਾ ਮਸਲਾ ਹੋ ਗਿਆ, ਵੀ ਨਸ਼ੇ ਦਾ ਮਸਲਾ ਹੋ ਗਿਆ, ਵੀ ਪੰਜਾਬ ਸਾਰਾ ਇਸ ਟਾਈਮ ਬਰਬਾਦ ਹੋ ਰਿਹਾ। ਤੇ ਉਹ ਲੋਕਾਂ 'ਚ ਆਸ ਦੇਖਦੇ ਆ, ਤੇ ਆਸ ਜਿਹੜੀ ਸੁਸਾਇਟੀ ਦਾ ਇੱਕ ਮਤਲਬ ਸਭ ਤੋਂ ਪੜ੍ਹਿਆ ਲਿਖਿਆ ਵਰਗ ਆ, ਜਿਹਨੇ ਕੱਲ੍ਹ ਨੂੰ ਸਮਾਜ ਨੂੰ ਚਲਾਉਣਾ ਅੱਗੇ, ਉਹਨਾਂ ਵੱਲ ਉਹਨਾਂ ਦਾ ਬੜਾ ਧਿਆਨ ਆ। ਔਰ ਇੱਥੇ ਪਹਿਲਾਂ ਇਹ ਗੱਲ ਕਦੇ ਨਹੀਂ ਸੀ ਹੋਈ। ਮਤਲਬ ਵੀ ਇਸ ਗੱਲ ਦੀ ਰੈਲੀਵੈਂਸ ਸਭ ਤੋਂ ਵੱਧ ਕਿਉਂ ਆ? ਇਹ ਸਾਡੀ ਰਾਜਧਾਨੀ ਸੀ, ਇਹ ਸਾਡੀ ਯੂਨੀਵਰਸਿਟੀ ਹੀ। ਸਾਡੀ ਰਾਜਧਾਨੀ ਸਾਡੇ ਕੋਲ ਖੋਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਲਗਾਤਾਰ।
ਤੇ ਯੂਨੀਵਰਸਿਟੀ ਸਾਡੇ ਕੋਲ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ। ਤੇ ਜਦੋਂ ਉੱਥੇ ਸਾਡਾ ਝੰਡਾ ਗੱਡਿਆ ਗਿਆ ਤੇ ਲੋਕ ਉਸ ਨੂੰ ਆਸ ਦੀ ਕਿਰਨ ਨਾਲ ਵੇਖਦੇ ਨੇ ਵੀ ਜੇ ਗੱਲ ਅੱਜ ਉੱਥੋਂ ਸ਼ੁਰੂ ਹੋਈ ਆ, ਜਿੱਥੇ ਪੋਲੀਟਿਕਸ ਦਾ ਧੁਰਾ ਮੰਨਿਆ ਜਾਂਦਾ, ਜਿੱਥੋਂ ਕੌਂਸਲ ਤੋਂ ਲੈ ਕੇ ਲੀਡਰ ਅੱਗੇ ਸੁਸਾਇਟੀ 'ਚ ਜਾਂਦੇ ਨੇ, ਜੇ ਇੱਥੇ ਗੱਲ ਹੋਈ ਆ ਤਾਂ ਉਹਨਾਂ ਨੂੰ ਬੜੀ ਆਸ ਆ ਕਿ ਉੱਥੇ ਤੱਕ ਵੀ ਜਾਣਗੇ। ਖਾਸ ਕਰ ਤੁਸੀਂ ਇਹ ਵੀ ਗੱਲ ਨੋਟ ਕਰੋ ਵੀ ਜਿਹੜਾ ਪ੍ਰਵਾਸ ਪੰਜਾਬ ਦਾ ਨੌਜਵਾਨੀ ਜਾਂ ਜਿਹੜੇ ਲੋਕ ਜਿਨ੍ਹਾਂ ਨੇ ਇੱਥੇ ਪੰਜਾਬ ਦੀ ਹੱਕ ਦੀ ਗੱਲ ਕਰਨੀ, ਉਹ ਜਦੋਂ ਬਾਹਰ ਜਾ ਰਹੇ ਆ ਉੱਥੋਂ ਵੇਖਣਗੇ ਵੀ ਹਾਂ ਯਾਰ ਬੰਦਿਆਂ ਨੇ ਝੰਡਾ ਬੁਲੰਦ ਕੀਤਾ ਆ, ਤੇ ਉਸ ਚੀਜ਼ ਨੂੰ ਵੀ ਠੱਲ ਪਊਗੀ ਇੱਥੋਂ। ਵਿਮਲਜੋਤ ਜੀ, ਅੰਤ ਵਿੱਚ ਆਮ ਲੋਕਾਂ ਦਾ ਇਹ ਵੀ ਸਵਾਲ ਹੋਊਗਾ ਕਿ ਜਿਸ ਤਰੀਕੇ ਦੇ ਨਾਲ ਸੱਥ ਜਥੇਬੰਦੀ ਆਪਣੀ ਨਕਸ਼ੇ ਹੋਏ ਕਦਮਾਂ ਦੇ ਵੱਲੇ ਵੱਧਦੀ ਨਜ਼ਰ ਆ ਰਹੀ ਹੈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਕਿਸੇ ਵੱਡੀ ਰਾਜਸੀ ਧਿਰ ਦੇ ਨਾਲ ਕੋਈ ਸਮਝੌਤਾ ਹੋ ਸਕਦਾ ਹੈ, ਕਿਸੇ ਦੇ ਨਾਲ ਗੱਠਜੋੜ ਹੋ ਸਕਦਾ ਹੈ? ਨਹੀਂ, ਇਹ ਤਾਂ ਅਸੀਂ ਪਹਿਲੇ ਦਿਨ ਤੋਂ ਸਟੈਂਡ ਆਪਣਾ ਕਲੀਅਰ ਕੀਤਾ ਹੋਇਆ ਵੀ ਅਲਾਈਅੰਸ ਵਿੱਚ ਕੁਝ ਕਿਤੇ ਨਹੀਂ ਅਸੀਂ ਕਦੀ ਜਾਣਾ। ਅਸੀਂ ਦੇਖੋ ਸੱਥ ਦੀ ਫਾਰਮੇਸ਼ਨ ਕੀਤੀ ਹੋਈ ਕਿੱਥੋਂ ਹੋਈ ਆ? ਕਰਪਟ ਪੋਲੀਟੀਕਲ ਸਿਸਟਮ ਤੋਂ, ਹੈ ਨਾ। ਵੀ ਅੱਜ ਜਿਹੜੀ ਸਾਡੀ ਮਤਲਬ ਜਥੇਬੰਦੀ ਸੀਗੀ, ਹੈ ਨਾ, ਵੀ ਪੰਥਕ ਜਥੇਬੰਦੀਆਂ ਸੀਗੀਆਂ, ਉਹਨਾਂ ਦੇ ਪੋਲੀਟੀਕਲ ਵਿੰਗ ਲਾ ਲਓ, ਹੋਰ ਜਿਹੜੀ ਕਾਂਗਰਸ, ਜਿੰਨੇ ਵੀ ਇਹ ਗਰੁੱਪ ਸੀਗੇ, ਇਹਨਾਂ ਦਾ ਪੋਲੀਟੀਕਲ ਜਿਹੜਾ ਕਰਪਟ ਸਿਸਟਮ ਸੀਗਾ ਸਮਾਜ 'ਚ ਤੇ ਹੈਗਾ ਸੀਗਾ, ਇੱਥੇ ਵੀ ਕਰਪਟ ਸਿਸਟਮ। ਔਰ ਇਹਨਾਂ ਤੋਂ ਦੁਖੀ ਹੋ ਕੇ ਅਸੀਂ ਇੱਕ ਪਲੇਟਫਾਰਮ ਬਣਾਇਆ ਸੀ, ਨਰੋਲ ਪਲੇਟਫਾਰਮ ਬਣਾਇਆ ਸੀਗਾ, ਜਿਹਦੇ 'ਚ ਆਮ ਘਰਾਂ ਦੇ ਲੋਕ ਜਿਹੜੇ ਆ ਉਹ ਪੋਲੀਟਿਕਸ ਵਿੱਚ ਆ ਸਕਣ। ਵੀ ਇੱਥੋਂ ਬਹੁਤ ਵੱਡੇ ਵੱਡੇ ਲੀਡਰ ਗਏ ਨੇ, ਸਮਾਜ 'ਚ ਗਏ ਨੇ, ਤੇ ਉਹਨਾਂ ਸਮਾਜ ਦਾ ਭਲਾ ਕੀਤਾ। ਪਰ ਜਿਹੜਾ ਸਮਾਜ ਦਾ ਗੰਦ ਇੱਥੇ ਆਇਆ, ਉਹਦੇ ਕਰਕੇ ਪਲੇਟਫਾਰਮ ਜਿਹੜਾ ਉਹਨਾਂ ਦੇ ਹੱਥ 'ਚ ਚੱਲ ਗਿਆ ਸੀਗਾ। ਸੋ ਅਸੀਂ ਚਾਹੁੰਦੇ ਹਾਂ ਵੀ ਉਹ ਪਲੇਟਫਾਰਮ, ਸਾਡਾ ਤਾਂ ਮਕਸਦ ਹੀ ਇਹ ਹੈ ਵੀ ਪਲੇਟਫਾਰਮ ਹੋਵੇ, ਉੱਥੇ ਬੱਚੇ ਆਉਣ, ਪੋਲੀਟਿਕਸ ਸਿੱਖਣ ਤੇ ਕੱਲ੍ਹ ਨੂੰ ਇੱਥੋਂ ਅੱਗੇ ਜਾਣ। ਸੋ ਇਹ ਤਾਂ ਅਸੀਂ ਉਹਨਾਂ ਵਾਸਤੇ ਹੀ ਪਲੇਟਫਾਰਮ ਕੰਡਾ ਕੀਤਾ ਆ। ਤੇ ਜੇ ਇੱਥੋਂ ਕਰਕੇ ਪੋਲੀਟਿਕਸ ਜੇ ਇੱਥੇ ਰਹਿ ਜਾਣਾ ਤਾਂ ਇਸ ਪਲੇਟਫਾਰਮ ਦਾ ਫਾਇਦਾ ਕੋਈ ਨਹੀਂ, ਜੇ ਤੁਸੀਂ ਪੰਜਾਬ 'ਚ ਜਾ ਕੇ ਝੰਡਾ ਨਹੀਂ ਗੱਡਦੇ। ਜਿਵੇਂ ਤੁਸੀਂ ਸਿੱਖ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹੋ, ਤੁਹਾਡੀ ਜਥੇਬੰਦੀ ਪ੍ਰਣਾਈ ਹੋਈ ਹੈ, ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰਦੀ, ਤੇ ਫੈਡਰੇਸ਼ਨ ਦੇ ਵੱਡੇ ਮੁੱਢਲੇ ਕੰਮ ਇਹ ਸੀ ਕਿ ਗੁਰਮਤਿ ਦੇ ਕੈਂਪ ਲੱਗਦੇ ਸੀ, ਪੰਜਾਬ ਦੇ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾਂਦਾ ਸੀ। ਇਸ ਤਰ੍ਹਾਂ ਦੇ ਕੋਈ ਐਕਸ਼ਨ ਪਲਾਨ ਕਰਨ ਦਾ ਵੀ ਭਵਿੱਖ ਦੇ ਵਿੱਚ ਕੋਈ ਰੋਡ ਮੈਪ ਹੈ ਤੁਹਾਡੇ ਕੋਲ? ਬਿਲਕੁਲ ਜੀ, ਹੈਗਾ ਆ। ਅਸੀਂ ਮਤਲਬ ਇੱਥੇ ਵੇਖੋ, ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਆ, ਸਟੂਡੈਂਟ ਦੇ ਮਸਲਿਆਂ 'ਤੇ ਤਾਂ ਗੱਲ ਕਰਨੀ ਆ, ਪਰ ਇੱਥੇ ਝੰਡਾ ਜਿਹੜਾ ਸੀ ਜਦੋਂ ਚੁੱਕਿਆ ਸੀਗਾ ਉਦੋਂ ਪੰਥ ਪੰਜਾਬ ਦਾ ਚੁੱਕਿਆ ਸੀਗਾ। ਐਜ਼ ਏ ਮਤਲਬ ਸਾਡੀ ਫਾਰਮੇਸ਼ਨ ਇੱਥੇ ਡਿਸਕਸ਼ਨ ਗਰੁੱਪ ਹੋਈ ਸੀਗੀ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ ਦੇ ਰਾਜਧਾਨੀ ਦਾ ਮਸਲਾ ਹੋਵੇ, ਪੰਜਾਬ ਦੇ ਵਿੱਚ ਨਸ਼ਿਆਂ ਦਾ, ਪ੍ਰਵਾਸ ਦਾ, ਜਿੰਨੇ ਮਸਲੇ, ਉਹਦੇ 'ਤੇ ਅਸੀਂ ਆਪਣਾ ਝੰਡਾ ਬੁਲੰਦ ਕੀਤਾ। ਉਹਦੇ 'ਤੇ ਲਗਾਤਾਰ ਆਪਾਂ ਨੇ ਇੱਥੇ ਮਤਲਬ ਵੀ ਡਿਸਕਸ਼ਨਾਂ ਕਰਾਈਆਂ ਨੇ, ਸੈਮੀਨਾਰ ਰੱਖੇ ਨੇ, ਤੇ ਹੁਣ ਤੇ ਅਸੀਂ ਕੌਂਸਲ 'ਚ ਬੈਠੇ ਹੋਏ ਨੇ ਵੀ ਸਾਡੇ ਕੋਲ ਇੱਕ ਅਹੁਦਾ ਹੈਗਾ ਆ, ਸਾਡੇ ਕੋਲ ਇੱਕ ਪਾਵਰ ਹੈਗੀ ਆ ਵੀ ਉਹਨੂੰ ਇੱਕ ਵੱਡੇ ਲਾਰਜਰ ਸਕੇਲ 'ਤੇ ਸਾਡੇ ਕੋਲ ਜ਼ਿਆਦਾ ਆਡੀਅנס ਆ, ਤੇ ਉਹ ਮਤਲਬ ਉਹਦਾ ਏਜੰਡਾ ਅਸੀਂ ਲੈ ਕੇ ਚੱਲਣਾ ਹੀ ਚੱਲਣਾ। ਉਹ ਪੈਰਲਲ ਏਜੰਡਾ ਆ, ਉਹਦੇ ਤੋਂ ਅਸੀਂ ਪਿੱਛੇ ਨਹੀਂ ਹਟਦੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਰਗਰਮ ਜਥੇਬੰਦੀ ਸੱਥ ਦੇ ਮੁੱਖ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦੇ ਵਿਹੜੇ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਖੁਸ਼ੀ ਦਾ ਬਿਗਲ ਵੱਜਿਆ ਹੈ, ਔਰ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਇਹਨਾਂ ਦੇ ਵੱਲੋਂ ਜਿਹੜੇ ਕਹਿ ਸਕਦੇ ਹਾਂ ਕਿ ਰਣਨੀਤੀ ਘੜੀ ਜਾਵੇਗੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀ ਸਿਆਸਤ ਨੂੰ ਲੈ ਕੇ, ਤੇ ਵਿਦਿਆਰਥੀਆਂ ਦੀ ਰਾਜਨੀਤੀ ਨੂੰ ਲੈ ਕੇ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।